ਭਾਜਪਾ ਦੀ ਪੰਜਾਬ ਨੂੰ ਲੈ ਕੇ ਜਿਹੜੀ ਨੀਤੀ ਬਦਲੀ ਹੈ, ਲੰਘੇ ਦਿਨਾਂ ਦੇ ਵਿੱਚ ਭਾਜਪਾ ਨੇ ਪੰਜਾਬ ਨੂੰ ਲੈ ਕੇ ਜਿਹੜੇ ਫੈਸਲੇ ਕੀਤੇ ਨੇ, ਉਹ ਪੰਜਾਬੀਆਂ ਨੂੰ ਛੇਤੀ ਕਿਤੇ ਹਜ਼ਮ ਨਹੀਂ ਹੋ ਰਹੇ। ਉਹਨਾਂ ਨੂੰ ਲੱਗਦਾ ਕਿ ਇਹ ਤਾਂ ਹਮੇਸ਼ਾ ਟੇਢੇ ਚੱਲਦੇ ਸੀ, ਹੁਣ ਇੱਕਦਮ ਸਿੱਧੇ ਕਿਵੇਂ ਹੋ ਗਏ। ਸਵਾਲ ਪੈਦਾ ਇਹ ਹੋ ਗਿਆ ਕਿ ਪੰਜਾਬ ਨੂੰ ਲੈ ਕੇ ਭਾਜਪਾ ਨੇ ਨੀਤੀ ਬਦਲ ਲਈ ਹੈ ਜਾਂ ਫਿਰ ਨੀਅਤ ਬਦਲ ਲਈ ਹੈ। ਵੈਸੇ ਤਾਂ ਜੀ, ਦਿੱਲੀ ਦਾ ਇਤਿਹਾਸ ਕਹਿੰਦਾ ਕਿ ਉਹ ਕਦੇ ਪੰਜਾਬ ਨਾਲ ਸਕੇ ਰੂਲ ਚ ਆਇਆ ਹੀ ਨਹੀਂ। ਆਏ ਨਹੀਂ, ਬਿਲਕੁਲ ਸਹੀ। ਉਸਨੇ ਕਦੇ ਸਕਾਪਣ ਨਿਭਾਇਆ ਹੀ ਨਹੀਂ ਦਿੱਲੀ ਦੇ ਤਖਤ ਤੇ ਕੋਈ ਬੈਠਿਆ ਹੋਵੇ। ਜੀ ਜੀ। ਪਰ ਜੇ ਆਪਾਂ ਇਸ ਸਰਕਾਰ ਦੇ ਕਾਰਜਕਾਲ ਦੀ ਨਜ਼ਰਸਾਨੀ ਕਰੀਏ ਤਾਂ ਜਦੋਂ 3 ਖੇਤੀ ਕਾਨੂੰਨ ਲਿਆਂਦੇ ਤੇ 3 ਖੇਤੀ ਕਾਨੂੰਨਾਂ ਦੀ ਲੜਾਈ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਪੰਜਾਬ ਦੀ ਅਗਵਾਈ ਚ ਹਰਿਆਣੇ ਨੇ ਸਾਥ ਦਿੰਦਿਆਂ ਨਾਲ ਹੋਰ ਸੂਬਿਆਂ ਤੋਂ ਕੁਝ ਧਿਰਾਂ ਆਈਆਂ ਤੇ ਉਹ ਲੜਾਈ ਲੜੀ ਜੀ। ਉਸ ਤੋਂ ਬਾਅਦ ਇੰਝ ਮਹਿਸੂਸ ਹੁੰਦਾ ਗਿਆ ਕਿ ਬੇਸ਼ੱਕ ਅਸੀਂ ਲੜਾਈ ਤਾਂ ਜਿੱਤ ਕੇ ਪਰਤ ਆਏ ਹਾਂ, ਪਰ ਦਿੱਲੀ ਦੀ ਸਰਕਾਰ ਦੀ ਅੱਖ 'ਚ ਇਸ ਕਦਰ ਅੜਕ ਰਹੇ ਹਾਂ ਕਿ ਉਹ ਵਾਰ-ਵਾਰ ਸਾਨੂੰ ਮਸਲਣਾ ਚਾਹੁੰਦੀ ਹੈ। ਪੰਜਾਬ ਦੇ ਉੱਤੇ ਕਈ ਤਰ੍ਹਾਂ ਦੇ ਹਮਲੇ ਹੋਏ। 3 ਖੇਤੀ ਕਾਨੂੰਨ ਦਾ ਹਮਲਾ ਇੱਕੋ ਦੀ ਉਦਾਹਰਨ ਹੈ ਵੱਡੀ। ਇਸ ਦੇ ਦੌਰਾਨ 50 ਕਿਲੋਮੀਟਰ ਵਾਲਾ ਫਾਰਮੂਲਾ ਲਿਆਂਦਾ ਕਿ ਜੀ ਕੇਂਦਰੀ ਸੁਰੱਖਿਆ ਦਸਤਿਆਂ ਦੇ ਕੰਟਰੋਲ 'ਚ ਲਿਆਉਣਾ ਸਰਹੱਦੀ ਖੇਤਰ। ਮੈਂ ਪਹਿਲਾਂ ਵੀ ਸ਼ਾਇਦ ਕਦੇ ਗੱਲ ਕੀਤੀ ਹੋਵੇ ਕਿ ਗੁਜਰਾਤ ਤੇ ਰਾਜਸਥਾਨ ਤਾਂ ਕੋਈ ਫਰਕ ਨਹੀਂ ਪੈਣਾ, 50 ਕਿਲੋਮੀਟਰ ਦੀ ਬਜਾਏ 100 ਕਿਲੋਮੀਟਰ ਕਰ ਲਓ ਚਾਹੇ, ਕਿ ਉੱਥੇ ਤਾਂ ਖਾਲੀ ਮੈਦਾਨੀ ਖੇਤਰ ਹੈ। ਪਰ ਸਾਡੇ ਤਾਂ ਤਾਰ ਦੇ ਪਾਰ ਵੀ ਖੇਤ ਨੇ ਤੇ ਤਾਰ ਦੇ ਆਰ, ਤਾਰ ਦੇ ਸਿਰੇ ਦੇ ਉੱਤੇ, ਸਰਹੱਦ ਦੇ ਸਿਰੇ ਦੇ ਉੱਤੇ ਸਾਡੇ ਦਾ ਪਿੰਡ ਦੇ। ਤੇ ਜੇ ਤੁਸੀਂ 50 ਕਿਲੋਮੀਟਰ ਦਾ ਮਤਲਬ ਕਰਦੇ ਹੋ ਤਾਂ ਦਰਸ਼ਨੀ ਡਿਓੜੀ ਵੀ ਆਉਂਦੀ ਹੈ, ਦੁਰਗਿਆਣਾ ਮੰਦਿਰ ਵੀ ਆਉਂਦਾ 50 ਕਿਲੋਮੀਟਰ। ਸਹੀ, ਬਿਲਕੁਲ ਸਹੀ ਹੈ। ਤੇ ਜੇ 50 ਕਿਲੋਮੀਟਰ ਦਾ ਮਤਲਬ ਕਰਦੇ ਹੋ ਸਰਹੱਦ ਤੋਂ ਕਿਸੇ ਪਾਸਿਓਂ 50 ਕਿਲੋਮੀਟਰ ਨਾਪਦੇ ਜਾਓ, ਅੱਧਾ ਪੰਜਾਬ ਦਾ ਖੇਤਰਫਲ ਕੇਂਦਰ ਦੇ ਕੰਟਰੋਲ 'ਚ ਅੱਜ ਦੀ ਤਰੀਕ 'ਚ। ਫਿਰ ਪਾਣੀਆਂ ਦੀ ਗੱਲ ਆਈ, ਚਾਹੇ ਐਸਵਾਈਐਲ ਦਾ ਮੁੱਦਾ ਹੋਵੇ ਜੀ, ਅਸੀਂ ਵਿਚਾਲੇ ਬੈਠ ਕੇ ਸਮਝੌਤਾ ਕਰਾਵਾਂਗੇ ਜੀ, ਅਸੀਂ 2 ਸੂਬਿਆਂ ਨੂੰ ਮੀਟਿੰਗ ਲਵਾਂਗੇ ਜੀ, ਅਸੀਂ ਦੱਸਾਂਗੇ ਜੀ ਵਿਚੋਲੀਏ ਦੀ ਭੂਮਿਕਾ। ਫਿਰ ਚਾਹੇ ਡੈਮਾਂ ਦੇ BBMB ਤੋਂ ਲੈ ਕੇ ਡੈਮਾਂ ਦੀ ਸੁਰੱਖਿਆ ਦਾ ਮਾਮਲਾ ਆਇਆ, ਫਿਰ ਕੇਂਦਰੀ ਕੰਟਰੋਲ, ਫਿਰ ਚਾਹੇ ਮੰਡੀਆਂ ਮਕਾ ਕੇ ਸਿੱਲੋ ਕੰਨੀ ਨੂੰ ਜਾਣਾ ਹੋਵੇ, ਪੇਂਡੂ ਵਿਕਾਸ ਫੰਡ ਦਾ ਭੋਗ ਪਾਉਣਾ ਹੋਵੇ, ਉਹ ਸਾਰੀਆਂ ਕਾਰਵਾਈਆਂ ਇੰਝ ਸੀਗੀਆਂ ਜਿਹੜੀਆਂ ਪੰਜਾਬ ਵਿਰੋਧੀ ਸੀ, ਸ਼ਰੇਆਮ ਦਿਖਦੀਆਂ ਸੀ। ਜੀ ਸਹੀ। GST ਅਦਾਇਗੀ ਨਹੀਂ ਸਮੇਂ ਸਿਰ ਕਰਨੀ, ਹੈਲਥ ਨਾਲੇ, ਸਿੱਖਿਆ ਵਾਲੇ ਫੰਡ ਰੋਕ ਲੈਣੇ, ਹੈਨਾ, ਹੜ੍ਹ ਵਾਲੇ ਮਾਮਲੇ 'ਚ ਟਕਰਾਅ ਅਜੇ ਵੀ ਚੱਲ ਰਿਹਾ। ਫਿਰ ਵੱਡੇ ਹਮਲੇ ਹੋਏ ਅਚਾਨਕ ਜੀ। ਅਚਾਨਕ ਸਾਡੇ ਪ੍ਰਮੁੱਖ ਵਿਦਿਅਕ ਅਦਾਰਾ ਜਿਹੜਾ ਪੰਜਾਬ ਦੀ ਹੋਂਦ ਦਾ ਪ੍ਰਤੀਕ ਹੈ, ਪੰਜਾਬ ਯੂਨੀਵਰਸਿਟੀ ਤੇ ਹਮਲਾ ਹੁੰਦਾ। ਸੈਨੇਟ ਸਿੰਡੀਕੇਟ ਭੰਗ ਕਰਨ ਦਾ ਫਰਮਾਨ ਆਉਂਦਾ ਹੈ। ਅਜੇ ਅਸੀਂ ਉਹਦੇ ਨਾਲ 2-4 ਹੋ ਰਹੇ ਸੀ ਕਿ ਚੰਡੀਗੜ੍ਹ ਨੂੰ ਪੂਰਨ ਡਿਊਟੀ ਬਣਾਉਣ ਦਾ ਫੈਸਲਾ ਕਰਕੇ ਲਿਸਟ ਕਰ ਲਿਆ ਜਾਂਦਾ ਹੈ ਸੰਸਦ ਦੇ ਇਸ ਇਜਲਾਸ ਦੇ ਵਿੱਚੋਂ ਬਿੱਲ, ਕਿ ਅਸੀਂ ਸੋਧ ਬਿੱਲ ਲਿਆ ਕੇ ਇਹਨੂੰ ਵੀ ਕਰ ਦੇਣਾ। ਯੂਨੀਵਰਸਿਟੀ ਦੀ ਲੜਾਈ ਨੇ ਰੰਗ ਬਦਲਿਆ। ਸਹੀ ਹੈ। ਵਿਦਿਆਰਥੀ ਤੱਕ ਸੀਮਤ ਨਾ ਰਹਿ ਕੇ ਲੜਾਈ ਪੰਜਾਬ ਦੀ ਬਣ ਗਈ। ਤੇ ਜਦੋਂ ਲੜਾਈ ਪੰਜਾਬ ਦੀ ਬਣੀ ਤਾਂ ਤੁਰੰਤ ਇਹਨਾਂ ਨੇ ਸੈਨੇਟ ਸਿੰਡੀਕੇਟ ਵਾਲਾ, ਚਾਹੇ ਉਹਦੇ ਵਿੱਚ ਵੀ ਕਈ ਵਾਰ ਖੇਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਤੋਂ ਪਿਛਾਂ ਹਟੀ। ਆਖਰ ਸੈਨੇਟ ਸਿੰਡੀਕੇਟ ਬਹਾਲ ਕੀਤੀ ਤੇ ਆਖਰ ਦੁੱਧ ਦਿੱਤਾ ਮਿੰਗਣਾ ਪਾ ਕੇ, ਪਰ ਯੂਨੀਵਰਸਿਟੀ ਦੇ ਵਿੱਚ ਸੈਨੇਟ ਸਿੰਡੀਕੇਟ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਵੀ ਐਲਾਨ ਕਰਤਾ। ਸਹੀ ਹੈ। ਇੱਥੋਂ ਜਿਹੜਾ ਮੋੜਾ ਕੱਟਿਆ ਉਹ ਸਾਨ ਕਰਨ ਵਾਲਾ ਸੀ। ਜੀ ਸਹੀ ਹੈ। ਇਹ ਫੈਸਲਾ ਉਸੇ ਸਮੇਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੇਂਦਰ ਨੇ ਚਿੱਠੀ ਲਿਖੀ ਕਿ ਪਾਣੀਆਂ ਦੇ ਮਸਲੇ ਆਪੇ ਨਿਬੇੜ ਲਓ, ਅਸੀਂ ਤੁਹਾਡੇ 'ਚ ਨਹੀਂ ਆਉਣਾ। ਸਹੀ ਹੈ। ਇਸ ਵੇਲੇ ਮਸਲਾ ਦੋਏ ਸੂਬੇ ਨਿਬੇੜ ਲਓ, ਅਸੀਂ ਵਿੱਚ ਨਹੀਂ ਪੈਣਾ। ਇਹ ਹੁਣ ਕਿੰਨੀ ਸੱਚਾਈ ਹੈ, ਕਿੰਨਾ ਕੁ ਵਿੱਚ ਰਹਿਣਗੇ ਨਹੀਂ ਰਹਿਣਗੇ, ਚਿੱਠੀ ਸੱਚਮੁੱਚ ਸੱਚੀ ਹੈ ਝੂਠੀ ਹੈ, ਇਹ ਆਉਣ ਵਾਲਾ ਸਮਾਂ ਤੈਅ ਕਰੂਗਾ। ਪਰ ਉਹਨਾਂ ਦਾ ਇਹ ਫੈਸਲਾ ਵੀ ਬਦਲਮਾ ਦਿਖਿਆ। ਫਿਰ ਚੰਡੀਗੜ੍ਹ ਵਾਲੇ ਮਸਲੇ ਤੇ ਵੀ ਉਹਨਾਂ ਨੇ ਮੋੜਾ ਕੱਟਿਆ, ਚਾਹੇ ਉਹ ਫਿਲਹਾਲ, ਚਾਹੇ ਉਹ ਇਸ ਅੰਦੋਲਨ ਦੇ ਡਰ ਚੋਂ ਜਾਂ ਪੰਜਾਬ ਦੀ ਤਸਵੀਰ ਨੂੰ ਸਮਝਦਿਆਂ ਹੋਇਆਂ ਕੁਛ ਵੀ ਹੋਵੇ, ਫਿਲਹਾਲ ਉਹ ਇਸ ਤੋਂ ਵੀ ਪਿੱਛੇ ਹਟ ਕੇ ਅਸੀਂ ਅਜੇ ਚੰਡੀਗੜ੍ਹ ਨੂੰ ਪੂਰਨ ਡਿਊਟੀ ਨਹੀਂ ਬਣਾ ਰਹੇ। ਪਰ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ਇੱਕ ਖੱਟਰ ਸਰਕਾਰ ਸੀ, ਜਦੋਂ ਸਰਕਾਰ ਪੰਜਾਬ ਦੀ ਬਣੀ ਉਹ ਬਣੀ ਸੀ ਮਾਨ ਦਲ ਦੀ 2022 ਦੇ ਵਿੱਚ ਜੈਪੁਰ ਦੇ ਵਿੱਚ ਹੁੰਦੀ ਹੈ। ਉਸ ਮੀਟਿੰਗ ਦੇ ਦੌਰਾਨ ਹਰਿਆਣਾ ਆਪਣਾ ਇੱਕ ਖਰੜਾ ਰੱਖਦਾ ਹੈ ਕਿ ਜੀ ਸਾਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਥਾਂ ਚਾਹੀਦੀ ਹੈ। ਤੇ ਅਮਿਤ ਸ਼ਾਹ ਹੁੱਪ ਕੇ ਹਾਂ ਕਰਦਾ ਕਿ ਲਓ, ਚੰਡੀਗੜ੍ਹ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਤੁਸੀਂ ਕਰੋ। ਤੇ ਜਦੋਂ ਇਹ ਗੱਲ
ਉਹਨਾਂ ਦੇ ਬਿਆਨਾਂ ਦੇ ਰੂਪ ਚ ਬਾਹਰ ਆਉਂਦੀ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਆ, ਸਾਨੂੰ ਵੀ ਵੱਖਰੀ ਥਾਂ ਦਿਓ ਕਿ ਪਤੰਦਰਾ ਆਪਾਂ ਤਾਂ ਸਾਰਾ ਚੰਡੀਗੜ੍ਹ ਆਪਣਾ, ਤਾਂ ਆਪਾਂ ਤਾਂ ਇਹ ਕਹਿਣਾ ਸੀ ਕਿ ਭਾਈ ਇਹ ਵੱਖਰੀ ਵਿਧਾਨ ਸਭਾ ਬਣਾਉਣ, ਆਪਣੇ ਹਰਿਆਣੇ ਜਾ ਕੇ ਬਣਾਉਣ, ਕਿਉਂਕਿ ਇਹਨਾਂ ਦੀ ਰਾਜਧਾਨੀ ਵੀ ਬਾਹਰ ਬਣਨੀ ਚਾਹੀਦੀ ਹੈ। ਸਹੀ ਹੈ, ਬਿਲਕੁਲ। ਪਰ ਤੁਸੀਂ ਤਾਂ ਆਪ ਕਹਿਣ ਲੱਗੇ ਕਿ ਅਸੀਂ, ਸਾਨੂੰ ਵੀ ਥਾਂ ਦੇ ਦਿਓ, ਮਤਲਬ ਜਿਵੇਂ ਅਸੀਂ ਬਗਾਨੇ ਤੋਂ ਥਾਂ ਮੰਗ ਰਹੇ ਹਾਂ। ਤੇ ਇਸ ਨੇ ਸਵਾਲ ਖੜੇ ਕੀਤੇ, ਪਰ ਹਰਿਆਣੇ ਨੇ ਉਸ ਸਮੇਂ 3 ਥਾਵਾਂ ਚੰਡੀਗੜ੍ਹ ਚ ਲੱਭੀਆਂ, 10-10 ਏਕੜ ਦੀਆਂ 3 ਲੋਟ ਲੱਭੇ। ਠੀਕ ਹੈ। ਜਿਨ੍ਹਾਂ ਚੋਂ ਇੱਕ ਤੇ ਉਹਨਾਂ ਨੇ ਉਂਗਲ ਤਰੀ ਕਲਾਗ੍ਰਾਮ ਦੇ ਨੇੜੇ ਹੈ, ਚੰਡੀਗੜ੍ਹ ਰੇਲਵੇ ਸਟੇਸ਼ਨ, IT ਸਿਟੀ, ਇਹਨਾਂ ਤੇ ਨਾਲ ਪੰਚਕੂਲੇ ਦੀ ਹੱਦ, ਉੱਥੇ ਉਹਨਾਂ ਨੇ 10 ਏਕੜ ਥਾਂ ਤੈਅ ਕਰ ਲਈ ਤੇ 12 ਏਕੜ ਅਸੀਂ ਸਕੇਤੜੀਆਂ ਕੋਲ ਹੈ ਨਾ ਉੱਥੇ ਲੈ ਲਾਂਗੇ ਜੀ, ਸਾਨੂੰ ਇਹਦੇ ਬਟਾ ਲਓ ਸਾਡੇ ਨਾਲ, ਕਹਿੰਦੇ। ਚੰਡੀਗੜ੍ਹ ਨੇ ਲਗਭਗ ਇਹਦੇ ਤੇ ਸਹਿਮਤੀ ਪ੍ਰਗਟਾਤੀ ਪ੍ਰਸ਼ਾਸਨਿਕ ਵਿੱਚ, ਜਦੋਂ ਅਮਿਤ ਸ਼ਾਹ ਦਾ ਹੁਕਮ ਸੀ। ਪਰ ਇਹ ਮਾਮਲਾ ਹੁਣ ਜਮਾਂ ਠੰਡੇ ਬਸਤੇ ਸੀ। ਅਚਾਨਕ ਗ੍ਰਹਿ ਮੰਤਰਾਲਾ ਹੁਕਮ ਭੇਜਦਾ ਕਿ ਚੰਡੀਗੜ੍ਹ ਚ ਹਰਿਆਣੇ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਜੀ, ਕੇਂਦਰ ਤੁਹਾਡੀ ਇਹ ਤਜਵੀਜ਼ ਰੱਦ ਕਰਦਾ, ਇਸ ਦੇ ਉੱਤੇ ਅੱਗੇ ਨਾ ਵਧਿਆ ਜਾਵੇ। ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਕਹਿਤਾ ਕਿ ਜ਼ਮੀਨ ਨਹੀਂ ਬਟਾਈ ਜਾ ਸਕਦੀ। ਸਹੀ ਹੈ। ਹੁਣ ਇਹ ਸਾਰੇ ਫੈਸਲੇ ਇਹੀ ਸਵਾਲ ਪੈਦਾ ਕਰਦੇ ਆ ਕਿ ਕੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਲੈ ਕੇ ਆਪਣੀ ਨੀਅਤ ਬਦਲੀ ਹੈ ਜਾਂ ਨੀਤੀ ਬਦਲੀ ਹੈ। ਸਹੀ ਹੈ। ਕੀ ਉਸ ਨੂੰ ਇਹ ਸਮਝ ਆ ਗਈ ਹੈ ਕਿ ਪੰਜਾਬ ਨਾਲ ਬਾਕੀ ਸੂਬਿਆਂ ਵਾਂਗ ਨਹੀਂ ਨਜਿੱਠਿਆ ਜਾ ਸਕਦਾ, ਪੰਜਾਬ ਨਾਲ ਬਾਕੀ ਸੂਬਿਆਂ ਵਾਂਗ ਨਹੀਂ ਚੱਲਿਆ ਜਾ ਸਕਦਾ? ਕੀ ਸੱਚਮੁੱਚ ਪੰਜਾਬ ਪ੍ਰਤੀ ਉਹ ਸਿਰਤ ਸੋਚ ਨਾਲ ਆਪਣਾ ਰੰਗ ਢੰਗ ਬਦਲਣਾ ਚਾਹੁੰਦੇ ਨੇ, ਜਾਂ ਸਿਆਸੀ ਪੈਂਤੜਾ ਬਦਲਣ ਨੂੰ ਫਿਰਦੇ ਨੇ, ਜਾਂ ਫਿਰ 2 ਕਦਮ ਪਿਛਾਂ ਜਾ ਕੇ ਨਵੀਂ ਛਾਲ ਮਾਰਨ ਦੀ ਤਿਆਰੀ ਕਰ ਰਹੇ ਨੇ, ਕੋਈ ਨਵਾਂ ਹਮਲਾ, ਨਵਾਂ ਪੰਜਾ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ? ਕੀ ਹੈ? ਇਸ ਲਈ ਪੰਜਾਬ ਦੇ ਵਿੱਚ ਕਾਫੀ ਤੋਖਲੇ ਵਧੇ ਨੇ, ਜਿੱਥੇ ਥੋੜੀ ਰਾਹਤ ਮਹਿਸੂਸ ਕਰ ਰਹੇ ਨੇ ਲੋਕ, ਖਾਸ ਕਰਕੇ ਸਿਆਸੀ ਧਿਰਾਂ ਜਿਨ੍ਹਾਂ ਨੇ ਲੜਾਈ ਲੜੀਓ ਨਹੀਂ ਕਦੇ, ਉਹ ਧਿਰਾਂ ਫਿਰ ਵੀ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ ਚੋਭਾਂ ਵੱਜਦੀਆਂ ਕਿ ਟਵੀਟ ਤਾਂ ਕਰੋ, ਚਿੱਠੀ ਤਾਂ ਲਿਖੋ, ਬਿਆਨ ਤਾਂ ਦਿਓ, ਸਹੀ ਹੈ, ਉਹ ਤੋਂ ਵੀ ਬਚਣਾ ਚਾਹੁੰਦੇ ਨੇ। ਉਹਨਾਂ ਨੇ ਰਾਹਤ ਮਹਿਸੂਸ ਕੀਤੀ ਹੈ, ਪਰ ਪੰਜਾਬ ਦੇ ਅੰਦਰ ਖਦਸ਼ਾ ਖੜਾ ਹੈ ਕਿ ਇੰਨੀ ਆਸਾਨੀ ਨਾਲ ਇਹਨਾਂ ਦੇ ਮਨਾਂ ਚੋਂ ਮੈਲ ਨਹੀਂ ਜਾ ਸਕਦੀ। ਇਹ ਕੀ ਕੋਈ ਨਵਾਂ ਤਰੀਕਾ ਅਪਣਾਉਣਗੇ, ਕੀ ਕੋਈ ਨਵੇਂ ਤਰੀਕੇ ਨਾਲ ਹਮਲਾ ਕਰਨਗੇ, ਕੀ ਕੋਈ ਨਵੀਂ ਕੋਝੀ ਚਾਲ ਚੱਲਣਗੇ, ਜਾਂ ਸੱਚਮੁੱਚ ਇੰਨਾ ਨਿਰਮਲ ਹੋ ਗਿਆ ਮਨ ਕਿ ਹਾਂ ਪੰਜਾਬ ਪ੍ਰਤੀ ਇਹ ਦਰਿਆਦਿਲੀ ਕਿਉਂ ਜਾਗੀ ਹੈ? ਜਾਂ ਇਹ ਲੱਗਦਾ ਕਿ ਅਜੇ ਤਾਂ ਹਰਿਆਣੇ 'ਚ ਚੋਣਾਂ ਨਹੀਂ, ਪੰਜਾਬ 'ਚ ਚੋਣਾਂ ਪਹਿਲਾਂ ਪੰਜਾਬ ਵਾਲੀਆਂ ਚੋਣਾਂ ਨਿਪਟਾ ਲਓ, ਜਦੋਂ ਹਰਿਆਣੇ ਦੀ ਵਾਰੀ ਆਊਗੀ ਫਿਰ ਉਹਨਾਂ ਨੂੰ ਮਿੱਠੀਆਂ ਗੋਲੀਆਂ ਪਾ ਲਾਂਗੇ? ਕੀ ਇਹ ਦੋਵੇਂ ਪਾਸੇ ਵੀ ਧੋਖੇ ਦੀ ਖੇਡ ਹੈ? ਸਹੀ ਹੈ, ਸਹੀ, ਬਿਲਕੁਲ। ਇਸ ਲਈ ਇਹਦੇ ਬਹੁਤ ਪਹਿਲੂ ਨੇ। ਆਉਂਦੇ ਸਮੇਂ ਸਥਿਤੀ ਸਾਫ਼ ਹੋ ਜੂਗੀ। ਸਿਆਸਤ ਦੇ ਵਿੱਚ ਲੁਕਾਉਣ ਦੀ ਕੋਸ਼ਿਸ਼ ਜਿੰਨੀ ਮਰਜ਼ੀ ਹੋਵੇ, ਹੈ ਨਾ, ਮਤਲਬ ਜੇ ਕਿਤੇ ਅੱਗ ਲੱਗੇ ਤਾਂ ਧੂਆਂ ਬਾਹਰ ਆ ਹੀ ਜਾਂਦਾ, ਜੇ ਕੁਝ ਹੋਰ ਹੋਊਗਾ ਤਾਂ ਅੱਜ ਨਹੀਂ ਤਾਂ ਕੱਲ ਨੂੰ ਪਤਾ ਲੱਗੇ ਜਾਊਗਾ। ਇਹਨਾਂ ਦੀ ਕਾਰਵਾਈਆਂ ਤੋਂ ਲੁਕਿਆ ਨਹੀਂ ਰਹਿ ਸਕਦਾ। ਜੀ ਬਿਲਕੁਲ। ਸੋ ਬਦਲੀ ਨੀਤੀ ਤੋਂ ਜਾਂ ਜਿਹੜੀ ਨੀਅਤ ਬਦਲੀ, ਇਹਦੇ ਤੇ ਪੰਜਾਬੀਆਂ ਨੂੰ ਤੌਖਲੇ ਕਾਫੀ ਨੇ, ਸ਼ੰਕੇ ਕਾਫੀ ਨੇ, ਖਦਸ਼ੇ ਨੇ। ਇਤਬਾਰ ਕਰਨਾ ਬਹੁਤ ਔਖਾ ਜੀ ਇਹੋ ਜਿਹੀ ਜਿਹੜੀਆਂ ਤਨਜ਼ੀਮਾਂ ਹੁੰਦੀਆਂ ਨੇ ਉਹਨਾਂ ਤੇ, ਖਾਸ ਕਰਕੇ।